ਜਰਮਨ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ ਬ੍ਰੇਕ ਤੋਂ ਪਹਿਲਾਂ ਤੇ ਜਰਮਨ ਦੇ ਵਿੱਚ ਇੱਕ ਸਟੇਟ ਦੇ ਵਿੱਚ ਜਿਹੜੀ ਫਾਰ ਰਾਈਟ ਪਾਰਟੀ ਆ ਉਹ ਇਲੈਕਸ਼ਨ ਜਿੱਤੀ ਹੈਗੀ। ਕਹਿੰਦੇ ਨਾਜ਼ੀਜ਼ ਤੋਂ ਬਾਅਦ ਪਹਿਲੀ ਵਾਰੀ ਇੰਨੀ ਜਿਹੜੀ ਰਾਈਟ ਫਾਰ ਰਾਈਟ ਪਾਰਟੀ ਆ ਜਿਹੜੇ ਕਹਿੰਦੇ ਵੀ ਉੱਥੇ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ, ਟੋਟਲੀ ਬੰਦ ਹੋਣੀ ਚਾਹੀਦੀ ਆ, ਉਹ ਪਾਰਟੀ ਜਿੱਤ ਗਈ ਹੈਗੀ ਆ। ਜਿਹਦੇ ਨਾਲ ਜਿਹੜੀ ਮੌਜੂਦਾ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹਦੇ ਲਈ ਕਾਫੀ ਖਤਰਾ ਹੈਗਾ ਆ। ਕਹਿੰਦੇ ਭਈ ARD ਤੇ JDF ਜਿਨ੍ਹਾਂ ਦੇ ਪੋਲ ਆ ਰਹੇ ਹੈਗੇ ਜਰਮਨ ਦੇ ਵਿੱਚ, ਕਹਿੰਦੇ ਜਰਮਨ ਸਟੇਟ ਆਫ ਥੋਰਿੰਗੀਆ 31 ਤੋਂ ਲੈ ਕੇ 33% ਵੋਟ ਸ਼ੇਅਰ ਉਹਨਾਂ ਦਾ ਹੋਣ ਜਾ ਰਿਹਾ ਹੈਗਾ। ਸੈਕੰਡ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਦਾ 24.5% ਤੇ ਜਿਹੜੇ ਸ਼ੋਲਜ਼ ਹੈਗੇ ਆ ਜਿਹੜੇ ਉੱਥੇ ਦੇ ਚਾਂਸਲਰ ਆ ਜਿਨ੍ਹਾਂ ਦੀ ਮੌਜੂਦਾ ਸਰਕਾਰ ਹੈਗੀ ਆ ਉਹਨਾਂ ਦੇ ਕੋਲ ਸਿਰਫ 5% ਜਿਹੜੀਆਂ ਵੋਟਾਂ ਹੀ ਇਸ ਇਲੈਕਸ਼ਨ ਦੇ ਵਿੱਚ ਮਿਲੀਆਂ ਹੈਗੀਆਂ ਆ। ਸੋ ਕਹਿੰਦੇ ਭਈ ਜਰਮਨ ਦੇ ਲੋਕ ਪਿਛਲੇ ਸਮਿਆਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਲੀਗਲੀ ਐਂਟਰ ਹੋਏ ਆ, ਉੱਥੇ ਦੀ ਇਕਨੋਮੀ ਬੈਡ ਹੈਗੀ ਆ, ਇਸ ਨੂੰ ਲੈ ਕੇ ਬਹੁਤ ਔਖੇ ਆ। ਐਂਟੀ ਇਮੀਗ੍ਰੇਸ਼ਨ ਨੈਸ਼ਨਲਿਸਟ ਪਾਰਟੀ ਜਿਹੜੀ ਆ ਉਹ ਜਰਮਨ ਦੇ ਵਿੱਚ ਬਹੁਤ ਤੇਜ਼ੀ ਨਾਲ ਹੋਲਡ ਫੜਦੇ ਜਾ ਰਹੀ ਆ। ਹੋ ਸਕਦਾ ਕਹਿੰਦੇ ਵੀ ਸੈਂਟਰ ਦੇ ਵਿੱਚ ਵੀ ਜਿਹੜੀ ਆ ਉਹਨਾਂ ਦੀ ਸਰਕਾਰ, ਕਿਉਂਕਿ 12 ਮਹੀਨਿਆਂ ਨੂੰ ਇਲੈਕਸ਼ਨ ਹੋਣੀ ਆ, ਉਹ ਬਣ ਜਾਏ। ਜਰਮਨ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ ਬ੍ਰੇਕ ਤੋਂ ਪਹਿਲਾਂ ਤੇ ਜਰਮਨ ਦੇ ਵਿੱਚ ਇੱਕ ਸਟੇਟ ਦੇ ਵਿੱਚ ਜਿਹੜੀ ਫਾਰ ਰਾਈਟ ਪਾਰਟੀ ਆ ਉਹ ਇਲੈਕਸ਼ਨ ਜਿੱਤੀ ਹੈਗੀ। ਕਹਿੰਦੇ ਨਾਜ਼ੀਜ਼ ਤੋਂ ਬਾਅਦ ਪਹਿਲੀ ਵਾਰੀ ਇੰਨੀ ਜਿਹੜੀ ਰਾਈਟ ਫਾਰ ਰਾਈਟ ਪਾਰਟੀ ਆ ਜਿਹੜੇ ਕਹਿੰਦੇ ਵੀ ਉੱਥੇ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ, ਟੋਟਲੀ ਬੰਦ ਹੋਣੀ ਚਾਹੀਦੀ ਆ, ਉਹ ਪਾਰਟੀ ਜਿੱਤ ਗਈ ਹੈਗੀ ਆ। ਜਿਹਦੇ ਨਾਲ ਜਿਹੜੀ ਮੌਜੂਦਾ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹਦੇ ਲਈ ਕਾਫੀ ਖਤਰਾ ਹੈਗਾ ਆ। ਕਹਿੰਦੇ ਭਈ ARD ਤੇ JDF ਜਿਨ੍ਹਾਂ ਦੇ ਪੋਲ ਆ ਰਹੇ ਹੈਗੇ ਜਰਮਨ ਦੇ ਵਿੱਚ, ਕਹਿੰਦੇ ਜਰਮਨ ਸਟੇਟ ਆਫ ਥੋਰਿੰਗੀਆ 31 ਤੋਂ ਲੈ ਕੇ 33% ਵੋਟ ਸ਼ੇਅਰ ਉਹਨਾਂ ਦਾ ਹੋਣ ਜਾ ਰਿਹਾ ਹੈਗਾ। ਸੈਕੰਡ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਦਾ 24.5% ਤੇ ਜਿਹੜੇ ਸ਼ੋਲਜ਼ ਹੈਗੇ ਆ ਜਿਹੜੇ ਉੱਥੇ ਦੇ ਚਾਂਸਲਰ ਆ ਜਿਨ੍ਹਾਂ ਦੀ ਮੌਜੂਦਾ ਸਰਕਾਰ ਹੈਗੀ ਆ ਉਹਨਾਂ ਦੇ ਕੋਲ ਸਿਰਫ 5% ਜਿਹੜੀਆਂ ਵੋਟਾਂ ਹੀ ਇਸ ਇਲੈਕਸ਼ਨ ਦੇ ਵਿੱਚ ਮਿਲੀਆਂ ਹੈਗੀਆਂ ਆ। ਸੋ ਕਹਿੰਦੇ ਭਈ ਜਰਮਨ ਦੇ ਲੋਕ ਪਿਛਲੇ ਸਮਿਆਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਲੀਗਲੀ ਐਂਟਰ ਹੋਏ ਆ, ਉੱਥੇ ਦੀ ਇਕਨੋਮੀ ਬੈਡ ਹੈਗੀ ਆ, ਇਸ ਨੂੰ ਲੈ ਕੇ ਬਹੁਤ ਔਖੇ ਆ। ਐਂਟੀ ਇਮੀਗ੍ਰੇਸ਼ਨ ਨੈਸ਼ਨਲਿਸਟ ਪਾਰਟੀ ਜਿਹੜੀ ਆ ਉਹ ਜਰਮਨ ਦੇ ਵਿੱਚ ਬਹੁਤ ਤੇਜ਼ੀ ਨਾਲ ਹੋਲਡ ਫੜਦੇ ਜਾ ਰਹੀ ਆ। ਹੋ ਸਕਦਾ ਕਹਿੰਦੇ ਵੀ ਸੈਂਟਰ ਦੇ ਵਿੱਚ ਵੀ ਜਿਹੜੀ ਆ ਉਹਨਾਂ ਦੀ ਸਰਕਾਰ, ਕਿਉਂਕਿ 12 ਮਹੀਨਿਆਂ ਨੂੰ ਇਲੈਕਸ਼ਨ ਹੋਣੀ ਆ, ਉਹ ਬਣ ਜਾਏ। ਜਰਮਨ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ ਬ੍ਰੇਕ ਤੋਂ ਪਹਿਲਾਂ ਤੇ ਜਰਮਨ ਦੇ ਵਿੱਚ ਇੱਕ ਸਟੇਟ ਦੇ ਵਿੱਚ ਜਿਹੜੀ ਫਾਰ ਰਾਈਟ ਪਾਰਟੀ ਆ ਉਹ ਇਲੈਕਸ਼ਨ ਜਿੱਤੀ ਹੈਗੀ। ਕਹਿੰਦੇ ਨਾਜ਼ੀਜ਼ ਤੋਂ ਬਾਅਦ ਪਹਿਲੀ ਵਾਰੀ ਇੰਨੀ ਜਿਹੜੀ ਰਾਈਟ ਫਾਰ ਰਾਈਟ ਪਾਰਟੀ ਆ ਜਿਹੜੇ ਕਹਿੰਦੇ ਵੀ ਉੱਥੇ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ, ਟੋਟਲੀ ਬੰਦ ਹੋਣੀ ਚਾਹੀਦੀ ਆ, ਉਹ ਪਾਰਟੀ ਜਿੱਤ ਗਈ ਹੈਗੀ ਆ। ਜਿਹਦੇ ਨਾਲ ਜਿਹੜੀ ਮੌਜੂਦਾ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹਦੇ ਲਈ ਕਾਫੀ ਖਤਰਾ ਹੈਗਾ ਆ। ਕਹਿੰਦੇ ਭਈ ARD ਤੇ JDF ਜਿਨ੍ਹਾਂ ਦੇ ਪੋਲ ਆ ਰਹੇ ਹੈਗੇ ਜਰਮਨ ਦੇ ਵਿੱਚ, ਕਹਿੰਦੇ ਜਰਮਨ ਸਟੇਟ ਆਫ ਥੋਰਿੰਗੀਆ 31 ਤੋਂ ਲੈ ਕੇ 33% ਵੋਟ ਸ਼ੇਅਰ ਉਹਨਾਂ ਦਾ ਹੋਣ ਜਾ ਰਿਹਾ ਹੈਗਾ। ਸੈਕੰਡ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਦਾ 24.5% ਤੇ ਜਿਹੜੇ ਸ਼ੋਲਜ਼ ਹੈਗੇ ਆ ਜਿਹੜੇ ਉੱਥੇ ਦੇ ਚਾਂਸਲਰ ਆ ਜਿਨ੍ਹਾਂ ਦੀ ਮੌਜੂਦਾ ਸਰਕਾਰ ਹੈਗੀ ਆ ਉਹਨਾਂ ਦੇ ਕੋਲ ਸਿਰਫ 5% ਜਿਹੜੀਆਂ ਵੋਟਾਂ ਹੀ ਇਸ ਇਲੈਕਸ਼ਨ ਦੇ ਵਿੱਚ ਮਿਲੀਆਂ ਹੈਗੀਆਂ ਆ। ਸੋ ਕਹਿੰਦੇ ਭਈ ਜਰਮਨ ਦੇ ਲੋਕ ਪਿਛਲੇ ਸਮਿਆਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਲੀਗਲੀ ਐਂਟਰ ਹੋਏ ਆ, ਉੱਥੇ ਦੀ ਇਕਨੋਮੀ ਬੈਡ ਹੈਗੀ ਆ, ਇਸ ਨੂੰ ਲੈ ਕੇ ਬਹੁਤ ਔਖੇ ਆ। ਐਂਟੀ ਇਮੀਗ੍ਰੇਸ਼ਨ ਨੈਸ਼ਨਲਿਸਟ ਪਾਰਟੀ ਜਿਹੜੀ ਆ ਉਹ ਜਰਮਨ ਦੇ ਵਿੱਚ ਬਹੁਤ ਤੇਜ਼ੀ ਨਾਲ ਹੋਲਡ ਫੜਦੇ ਜਾ ਰਹੀ ਆ। ਹੋ ਸਕਦਾ ਕਹਿੰਦੇ ਵੀ ਸੈਂਟਰ ਦੇ ਵਿੱਚ ਵੀ ਜਿਹੜੀ ਆ ਉਹਨਾਂ ਦੀ ਸਰਕਾਰ, ਕਿਉਂਕਿ 12 ਮਹੀਨਿਆਂ ਨੂੰ ਇਲੈਕਸ਼ਨ ਹੋਣੀ ਆ, ਉਹ ਬਣ ਜਾਏ।